ਮਜੂਸੀਆਂ ਦੇ ਜਿਹੜੇ ਮਤਲਬ ਵੱਡੇ ਸਰਬਰਾਹ ਸਨ ਜਾਂ ਉਹਨਾਂ ਦੇ ਜਿਹੜੇ ਵੱਡੇ ਜਿਨ੍ਹਾਂ ਦੇ ਲੋਕ ਪੈਰੋਕਾਰ ਸਨ, ਜਿਹੜੇ ਲੋਕ ਮਜੂਸੀਆਂ ਦੇ ਰਹਿਨੁਮਾਵਾਂ ਦੀ ਨਹੀਂ ਸਨ ਮੰਨਦੇ, ਬਗਾਵਤ ਕਰਦੇ ਸਨ ਜਾਂ ਉਹਨਾਂ ਤੋਂ ਮਤਲਬ ਕਿ ਸਰਕਸ਼ੀ ਕਰਦੇ ਸਨ, ਉਹਨਾਂ ਨੂੰ ਇਸ ਤਰ੍ਹਾਂ ਮਤਲਬ ਕਿ ਫਿਰ ਗੁਲਾਮ ਬਣਾ ਕੇ ਉਹਨਾਂ ਨੂੰ ਮਤਲਬ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਪੈਰਾਂ ਦੇ ਵਿੱਚ ਬੇੜੀਆਂ ਉਹਨਾਂ ਦੇ ਪਾ ਦਿੱਤੀਆਂ ਜਾਂਦੀਆਂ ਹਨ, ਫਿਰ ਹੱਥਾਂ 'ਚ ਬੇੜੀਆਂ ਪਾ ਦਿੱਤੀਆਂ ਜਾਂਦੀਆਂ ਹਨ, ਗਲ ਦੇ ਵਿੱਚ ਸੰਗਲ ਪਾ ਦਿੱਤੇ ਜਾਂਦੇ ਹਨ ਕਿ ਤਾਂ ਕਿ ਉਹਨਾਂ ਨੂੰ ਫਿਰ ਸਜ਼ਾਵਾਂ ਮੁਖਤਲਿਫ ਤਰੀਕਿਆਂ ਨਾਲ ਦਿੱਤੀਆਂ ਜਾਂਦੀਆਂ ਹਨ ਕਿ ਸਾਡੀ ਮਤਲਬ ਤੁਸੀਂ ਮੰਨੋ, ਸਾਡੀ ਮਤਲਬ ਕਿ ਗੱਲ ਤੁਸੀਂ ਫਾਲੋ ਕਰੋ। ਫਿਰ ਇਸ ਤਰ੍ਹਾਂ ਉਹਨਾਂ ਨੂੰ ਮਤਲਬ ਡਿਊਟੀਆਂ ਦੇ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਮਤਲਬ ਕਿ ਜ਼ਿੰਮੇਦਾਰੀਆਂ ਦੇ ਦਿੱਤੀਆਂ ਜਾਂਦੀਆਂ। ਜਿਹੜਾ ਨਾ ਮੰਨਦਾ ਉਹਨੂੰ ਫਿਰ ਮਤਲਬ ਤਰ੍ਹਾਂ ਦੀਆਂ ਮੁਸ਼ਕਲਾਤ ਦੇ ਵਿੱਚ ਪਾਇਆ ਜਾਂਦਾ ਤਾਂ ਕਿ ਕਿਸੇ ਤਰੀਕੇ ਮਤਲਬ ਸਾਡਾ ਇਹ ਜਿਹੜਾ ਮਜ਼ਹਬ ਹੈ ਉਹਨੂੰ ਫਾਲੋ ਕਰ ਲੈਣ। ਲੇਕਿਨ ਜਿਹੜੇ ਈਮਾਨ ਵਾਲੇ, ਜਿਹੜੇ ਅੱਲਾ ਰਸੂਲ ਕੁਰਾਨ ਦੇ ਮੰਨਣ ਵਾਲੇ ਨੂੰ, ਉਹ ਕਹਿ ਛੱਡਦੇ ਹਨ ਕੁਲ ਹੋ ਅੱਲਾਹੁ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ ਵਲਮ ਯਕੁਨ ਲਹੁ ਕੁਫੁਵਨ ਅਹਦ, ਕਿ ਚਾਹੇ ਤੁਸੀਂ ਸਾਡਾ ਮਤਲਬ ਜਿਸਮ ਦੇ ਉੱਤੋਂ ਖਲੜੀ ਲਾ ਛੜੋ, ਹਾਂਜੀ, ਜਾਂ ਤੁਸੀਂ ਮਤਲਬ ਸਾਨੂੰ ਗਰਮ ਤੇਲ ਦੇ ਕੜਾਵਾਂ ਵਿੱਚ ਸੁੱਟ ਛੜੋ, ਚਾਹੇ ਤੁਸੀਂ ਮਤਲਬ ਸਾਨੂੰ ਆਰੇ ਦੇ ਨਾਲ ਵਿਸ਼ਕਾਰੂ ਰੱਖ ਕੇ ਚੀਰ ਛੜੋ, ਕੁਝ ਵੀ ਕਰ ਛੜੋ, ਲੇਕਿਨ ਅੱਲਾ ਇੱਕ ਕੇ, ਉਹਦਾ ਰਸੂਲ ਇੱਕ ਕੇ, ਅਸੀਂ ਅੱਲਾ ਤੇ ਅੱਲਾ ਦੇ ਰਸੂਲਾਂ ਦੇ ਮੰਨਣ ਵਾਲੇ ਹਾਂ। ਅਸੀਂ ਅੱਗ ਦੇ ਪੁਜਾਰੀ ਨਹੀਂ, ਅਸੀਂ ਬੁੱਤਾਂ ਦੇ ਪੁਜਾਰੀ ਨਹੀਂ, ਅਸੀਂ ਸ਼ਿਰਕ ਨਹੀਂ ਕਰਨਾ, ਅੱਲਾ ਦੇ ਇਲਾਵਾ ਕਿਸੇ ਨੂੰ ਮਾਬੂਦ ਨਹੀਂ ਮੰਨਣਾ। ਲੇਕਿਨ ਜਿਹੜੇ ਇਨਕਾਰ ਕਰਦੇ ਸਨ ਉਹਨਾਂ ਨੂੰ ਫਿਰ ਬੜੇ ਤਰੀਕਿਆਂ ਦੇ ਨਾਲ ਅਜ਼ੀਅਤਾਂ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਮਤਲਬ ਬੜੇ ਤਰੀਕਿਆਂ ਦੇ ਨਾਲ ਹਰਾਸਾਂ ਕੀਤਾ ਜਾਂਦਾ, ਖੌਫਜ਼ਦਾ ਕੀਤਾ ਜਾਂਦਾ, ਉਹਨਾਂ ਦੇ ਸਾਹਮਣੇ ਬੱਚਿਆਂ ਨੂੰ ਉਹਨਾਂ ਦੇ ਨੂੰ ਮਾਰ ਦਿੱਤਾ ਜਾਂਦਾ, ਤੀਰਾਂ ਤਲਵਾਰਾਂ ਦੇ ਨਾਲ ਟੰਗ ਦਿੱਤਾ ਜਾਂਦਾ। ਮਗਰ ਜਿਹੜੇ ਈਮਾਨ ਦੇ ਪੱਕੇ ਸਨ ਉਹ ਆਪਣੇ ਈਮਾਨ ਦੇ ਉੱਤੇ ਪੱਕੇ ਰਹਿੰਦੇ ਔਰ ਅੱਲਾ ਉਹਨਾਂ ਨੂੰ ਦੁਨੀਆ ਉੱਤੇ ਵੀ ਔਰ ਆਖਰਤ ਤੇ ਵੀ ਸਰਖਰੂ ਕਰਦਾ। ਜਿਹੜੀ ਮੈਂ ਗੱਲ ਕਰਨਾ ਪਿਆ ਕਿ ਇਹ ਹਿੰਦੂਇਜ਼ਮ, ਹਿੰਦੂਆਂ ਦਾ ਇਹ ਆਤਿਸ਼ਕਦਾ, ਇਹ ਉਹ ਜਗ੍ਹਾ, ਇਹ ਮੁਕਾਮ ਉਹਨਾਂ ਵਾਸਤੇ ਖਾਸ, ਮੈਂ ਐਵੇਂ ਨਹੀਂ ਗੱਲ ਕਰਦਾ ਪਿਆ। ਇਹ ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਆਪਣੀਆਂ ਅੱਖਾਂ ਦੇ ਨਾਲ ਮਤਲਬ ਇਹ ਜ਼ੂਮ ਕਰਕੇ ਵਿਖਾਇਓ ਜੀ। ਔਰ ਇਹ ਆਤਿਸ਼ਕਦਾ ਔਰ ਇਹ ਉਹਨਾਂ ਦਾ, ਔਰ ਇਹ ਉਹ ਪਿਆ ਉਹਨਾਂ ਦੇ ਸਾਹਮਣੇ, ਯਾਨੀ ਕਿ ਮੁਜੱਸਮਾ ਕਹਿ ਲਓ ਉਹਨਾਂ ਨੂੰ, ਹਾਂ, ਯਾਨੀ ਕਿ ਇਹ ਉਹਨਾਂ ਦਾ ਇੱਕ ਖਾਸ ਮੁਕਾਮ, ਖਾਸ ਜਗ੍ਹਾ। ਇਸ ਤਰ੍ਹਾਂ ਬਣਾਇਆ ਜਿਵੇਂ ਰੀਅਲ ਹੈ। ਮਾਈ ਤੂੰ ਸਾਡੀ ਜਾਣ ਕਿਉਂ ਨਹੀਂ ਛੱਡਦੀ, ਚਲੋ ਆਈ। ਇਹ ਹਿੰਦੂਇਜ਼ਮ ਦਾ ਇੱਕ ਬੜਾ ਖਾਸ ਮੁਕਾਮ ਹੈ ਕਿ ਮਤਲਬ ਹੈ ਉਹ ਜਗ੍ਹਾ ਵੇ ਕਿ ਜਿੱਥੇ ਉਹਨਾਂ ਨੇ ਉਹ ਆਪਣਾ ਭਗਵਾਨ, ਉਹਦੀ ਮੂਰਤੀ ਬਣਾ ਕੇ, ਭਗਵਾਨ ਦੀ ਮੂਰਤੀ ਬਣਾ ਕੇ ਉਹਦੇ ਅੱਗੇ ਉਹ ਫਰੂਟ ਰੱਖਿਆ, ਔਰ ਇਹ ਉਹ ਮਤਲਬ ਉਹਨਾਂ ਦੀ ਖਾਸ ਜਗ੍ਹਾ ਵੇ। ਉਧਰੋਂ ਇਸ ਚੀਜ਼ ਦੇ ਉੱਤੇ ਇਹ ਕਿਆ ਬਈ ਨਹੀਂ ਜਾਣਦੇ ਆ? ਅੱਛਾ, हाँ। Pero, ¿por qué tenemos problemas con eso? Porque sabemos que hace 30 años parte de la Unión Soviética en esos tiempos, pues se extraña que fue hoy. ਇਹ ਸਾਰੀ ਵੀਡੀਓ ਵੇਖ ਕੇ ਤੇ ਤੁਸੀਂ ਫਖਰ ਕਰੋ, ਸ਼ੁਕਰ ਕਰੋ ਕਿ ਅਸੀਂ ਮੁਸਲਮਾਨ ਆ, ਔਰ ਅੱਲਾ ਦੀ ਜ਼ਾਤ ਦਾ ਕਰੋੜਾਂ ਵਾਰੀ ਤੁਸੀਂ ਸ਼ੁਕਰ ਅਦਾ ਕਰੋ ਕਿ ਅਲਹਮਦੁਲਿਲਾ ਸਾਨੂੰ ਇੱਕ ਸੱਚਾ ਔਰ ਬੜਾ ਅੱਛਾ ਔਰ ਬਿਲਕੁਲ ਉਹ ਦੀਨ ਮਿਲਿਆ ਕਿ ਜਿਹੜਾ ਬਰਹੱਕ ਹੈ। पढ़ो कुल हो अल्लाह अहद अल्लाहु समद लम यलिद वलम यूलद वलम यकुन लहु कुफुवन अहद। बेशक अल्लाह पाक दी ज़ात सानू मुसलमान बनाया, यही अल्लाह पाक दी साडे ते बड़ी करम नवाजी है कि असी पाक पैगंबर अलैहिस्सलातु वस्सलाम दे उम्मती हैं। दुआवां च याद रखियो, मिलने एक नवी वीडियो दे नाल। अल्लाह सुनने वाले। अस्सलाम वालेकुम रहमतुल्लाहि व बरकातहू।